ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦੇ ਦਿਨ ਦੀ ਸਿੱਖ ਹਿਸਟਰੀ ਐਂਡ ਵਰਲਡ ਹਿਸਟਰੀ ਵਿੱਚ ਕੀ ਅਹਿਮੀਅਤ ਹੈ। ਸਿੱਖ ਇਤਿਹਾਸ ਦੇ ਹਵਾਲੇ ਨਾਲ 1809 ਚ ਅੱਜ ਦੇ ਦਿਨ ਮਹਾਰਾਜਾ ਰਣਜੀਤ ਸਿੰਘ ਨੇ ਕਾਂਗੜੇ ਦਾ ਕਿਲਾ ਫਤਿਹ ਕੀਤਾ। ਨੇਪਾਲੀ ਜਨਰਲ ਅਮਰ ਸਿੰਘ ਥਾਪੇ ਨੇ ਘੇਰਿਆ ਹੋਇਆ ਸੀ। ਸੰਸਾਰ ਚੰਦ ਕਟੋਚ ਨੇ ਪਹੁੰਚ ਕੀਤੀ ਕਿ ਜੇ ਤੁਸੀਂ ਸਾਨੂੰ ਮਦਦ ਕਰੋ, ਇਹਨਾਂ ਦੇ ਹਮਲੇ ਤੋਂ ਬਚਾਓ ਤੇ ਕਾਂਗੜੇ ਦਾ ਕਿਲਾ ਤੁਹਾਨੂੰ ਦੇਵਾਂਗੇ। ਸੋ ਅੱਜ ਦੇ ਦਿਨ ਇਹ ਕਿਲਾ ਸਿੱਖ ਰਾਜ ਦਾ ਹਿੱਸਾ ਬਣਿਆ ਜੀ। 1898 ਚ ਪ੍ਰੋਫੈਸਰ ਗੁਰਮੁਖ ਸਿੰਘ, ਜਿਨ੍ਹਾਂ ਨੇ ਭਾਈ ਦਿੱਤ ਸਿੰਘ, ਭਾਈ ਜਵਾਰ ਸਿੰਘ, ਭਾਈ ਭਗਤ ਲਛਮਣ ਸਿੰਘ, ਇਹਨਾਂ ਸਾਰਿਆਂ ਨੇ ਸਿੰਘ ਸਭਾ ਲਹਿਰ ਸ਼ੁਰੂ ਕੀਤੀ, ਜਿਸ ਨੇ ਸਿੱਖਾਂ ਨੂੰ ਆਪਣੀ ਪਛਾਣ ਦਿੱਤੀ ਔਰ ਉਹ ਸਾਰੇ ਆਰੀਆ ਸਮਾਜੀ ਈਸਾਈਆਂ ਦੇ ਹਮਲਿਆਂ ਚੋਂ ਸੁਰੱਖਿਅਤ ਕੱਢਿਆ। ਅੱਜ ਦੇ ਦਿਨ ਉਹਨਾਂ ਨੇ ਚੜ੍ਹਾਈ ਕੀਤੀ। 1980 ਚ ਟੌੜੇ ਨੇ, ਜਿਹੜਾ ਸ਼੍ਰੋਮਣੀ ਕਮੇਟੀ ਪ੍ਰਧਾਨ ਸੀ, ਅੰਮ੍ਰਿਤਸਰ ਸ਼ਹਿਰ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦੇਣ ਦੀ ਮੰਗ ਜਿਹੜੀ ਹੈ ਉਹ ਦੁਬਾਰਾ ਕੀਤੀ। ਔਰ ਇਹ ਉਹੀ ਪੀਰੀਅਡ ਸੀ ਕਿ ਜੇ ਸਿੱਖ ਇਹ ਮੰਗ ਕਰ ਰਹੇ ਸੀ ਕਿ ਅੰਮ੍ਰਿਤਸਰ ਦੀ ਵਾਲਡ ਸਿਟੀ ਦੇ ਵਿੱਚ ਮਾਸ, ਸ਼ਰਾਬ, ਸਿਗਰਟ ਇਸ ਦੇ ਉੱਤੇ ਪਾਬੰਦੀ ਹੋਏ, ਤੇ ਉਹ ਜਿਹੜੇ ਦੂਸਰੇ ਨੇ, ਜਿਹੜੇ ਅੱਜ ਜਿਨ੍ਹਾਂ ਦੇ ਹੱਥ ਦਿੱਲੀ ਤਖਤ ਆਇਆ ਹੋਇਆ, ਇਹ 10-10 ਹਜ਼ਾਰ ਦਾ ਜਲੂਸ ਕੱਢ ਕੇ ਮੂੰਹ ਦੇ ਵਿੱਚ ਸਿਗਰਟਾਂ ਬੀੜੀਆਂ ਪੀਂਦਿਆਂ, ਨਾਅਰੇ ਲਾਉਂਦਿਆਂ ਅੰਮ੍ਰਿਤਸਰ ਦੇ ਸ਼ਹਿਰ ਚੋਂ ਗੁਜ਼ਰੇ ਕਿ ਸਿਗਰਟ ਬੀੜੀ ਪੀਏਂਗੇ, शान के साथ जिएंगे, कच्छ कंगा कड़ा कृपान इनको भेजो पाकिस्तान। सो ये ਜ਼ਹਿਨੀਅਤ ਸੀ ਔਰ ਅੱਜ ਵੀ ਇਹੀ ਜ਼ਹਿਨੀਅਤ ਹੈ। ਪਰ ਸਾਡੇ ਆਪਣਿਆਂ ਨੂੰ ਦੁਸ਼ਮਣ ਦੀ ਜ਼ਹਿਨੀਅਤ ਨਜ਼ਰ ਨਹੀਂ ਆਉਂਦੀ। ਆਪਣੇ ਜਿਹੜੇ ਨੇ ਉਹਨਾਂ ਦੇ ਅਸੀਂ ਆਪਣੇ ਨੁਕਸ ਕੱਢਣ ਦੇ ਉੱਤੇ ਜਿਹੜਾ ਉਹ ਜ਼ਰੂਰ ਲੱਗੇ ਰਹਿੰਦੇ। 2014 ਦੇ ਵਿੱਚ ਅੱਜ ਦੇ ਦਿਨ ਗੰਗਾ ਸਿੰਘ ਢਿੱਲੋਂ, ਜਿਹੜੇ ਨਨਕਾਣਾ ਸਾਹਿਬ ਫਾਊਂਡੇਸ਼ਨ ਦੇ ਜਿਹੜੇ ਨੇ ਫਾਊਂਡਰ ਵੀ ਸਨ, ਖਾਲਿਸਤਾਨੀ ਲੀਡਰ ਵੀ ਰਹੇ, ਇੱਕ ਸਟੇਜ ਤੇ ਥੋੜਾ ਜਿਹਾ ਉਹ ਡੋਲੇ ਵੀ, ਲੇਕਿਨ ਫਿਰ ਵੀ ਉਹਨਾਂ ਦੀ ਕੰਟਰੀਬਿਊਸ਼ਨ ਪਾਕਿਸਤਾਨ ਦੇ ਗੁਰਦੁਆਰਿਆਂ ਦੀ ਸੇਵਾ ਸੰਭਾਲ ਦੇ ਹਵਾਲੇ ਨਾਲ ਬੜੀ ਯੂਨੀਕ ਹੈ। ਅੱਜ ਦੇ ਦਿਨ ਉਹਨਾਂ ਨੇ ਚੜ੍ਹਾਈ ਕੀਤੀ। ਵਰਲਡ ਹਿਸਟਰੀ ਦੇ ਹਵਾਲੇ ਨਾਲ 1493 ਚ ਕੋਲੰਬਸ ਆਪਣੀ ਸੈਕੰਡ ਐਕਸਪੀਡੀਸ਼ਨ ਦੇ ਉੱਤੇ ਨਿਊ ਵਰਲਡ ਦੇ ਤੁਰਿਆ। 1625 ਚ ਡੱਚ ਲੋਕਾਂ ਨੇ ਸੈਨ ਜੁਆਨ ਪੋਰਟੋ ਰੀਕੋ ਦੇ ਉੱਤੇ ਹਮਲਾ ਕੀਤਾ। 1657 ਚ ਪਹਿਲੀ ਵਾਰ ਆਟੋਪਸੀ ਹੋਈ ਔਰ ਜਿਹਦੇ ਉੱਤੇ ਬੇਸਡ ਕੋਰਨਰਸ ਜੂਰੀ ਨੇ ਮੈਰੀਲੈਂਡ ਦੇ ਵਿੱਚ ਆਪਣਾ ਫੈਸਲਾ ਸੁਣਾਇਆ। 1732 ਦੇ ਵਿੱਚ 21 ਹੋਮੋਸੈਕਸ਼ੂਅਲਸ ਨੂੰ ਸਾਊਥ ਹਾਰਨ ਦੇ ਵਿੱਚ ਜਿਉਂਦਿਆਂ ਸਾੜਿਆ ਗਿਆ। 1799 ਚ ਪ੍ਰੈਜ਼ੀਡੈਂਟ ਵਾਸ਼ਿੰਗਟਨ ਨੇ ਜੌਨ ਜੇ ਨੂੰ ਪਹਿਲਾ ਚੀਫ ਜਸਟਿਸ ਬਣਾਇਆ ਸੁਪਰੀਮ ਕੋਰਟ ਦਾ। ਪਹਿਲੀ ਵਾਰੀ ਸੁਪਰੀਮ ਕੋਰਟ ਹੋਂਦ ਚ ਆਈ। 1799 ਚ ਕਾਂਗਰਸ ਨੇ ਪਹਿਲੀ ਵਾਰ ਪੋਸਟ ਆਫਿਸ ਕ੍ਰੀਏਟ ਕੀਤਾ। 1895 ਚ ਪਹਿਲਾ ਜਿਹੜਾ ਵਰਲਡ ਟ੍ਰਿਪ ਇੱਕ ਔਰਤ ਨੇ ਸਾਈਕਲ ਦੇ ਉੱਤੇ ਰਾਉਂਡ ਟ੍ਰਿਪ ਕੀਤਾ 15 ਮਹੀਨੇ ਦੇ ਵਿੱਚ, ਫਸਟ ਵੂਮਨ। ਔਰ ਇਹ ਕਿਸ ਸੰਨ ਦੀ ਗੱਲ ਹੈ? 1895 ਦੀ। 1962 ਦੇ ਵਿੱਚ ਅਪੀਲ ਕੋਰਟ ਦੇ ਹੁਕਮ ਤੇ ਮਿਸਿਸਿਪੀ ਯੂਨੀਵਰਸਿਟੀ ਨੇ ਇੱਕ ਕਾਲੇ ਸਟੂਡੈਂਟ ਮੈਰੀਡੀਥ ਨੂੰ ਦਾਖਲਾ ਦਿੱਤਾ ਤੇ ਗੋਰਿਆਂ ਨੇ ਫਿਰ ਇਸ ਦੇ ਉੱਤੇ ਰਾਈਟਿੰਗ ਕੀਤੀ। ਅਸੀਂ ਜਦੋਂ ਅਮਰੀਕਾ ਦੀ ਗੱਲ ਵੀ ਕਰਦੇ ਹਾਂ, ਇੱਦਾਂ ਦੇ ਹਾਲਾਤ ਇੱਥੇ ਵੀ ਰਹੇ ਕਿ ਅੱਜ ਜਿਵੇਂ ਅੱਜ ਦਾ ਅਮਰੀਕਾ ਇਵੇਂ ਹਮੇਸ਼ਾ ਨਹੀਂ ਸੀ। 1963 ਦੇ ਵਿੱਚ ਸੈਨੇਟ ਨੇ ਬ੍ਰਿਟਨ, USSR ਤੇ ਅਮਰੀਕਾ ਵਿੱਚ ਜਿਹੜੀ ਟ੍ਰੀਟੀ ਹੋਈ ਕਿ ਸੀਮਤ ਕਰਨੇ ਨੇ ਨਿਊਕਲੀਅਰ ਟੈਸਟ, ਉਸ ਨੂੰ ਰੈਟੀਫਾਈ ਕੀਤਾ। 1971 ਦੇ ਵਿੱਚ ਇੰਗਲੈਂਡ ਨੇ ਰਸ਼ੀਆ ਦੇ 90 ਡਿਪਲੋਮੈਟ ਜਿਹੜੇ ਨੇ ਉਹਨਾਂ ਨੂੰ ਦੇਸ਼ ਨਿਕਾਲਾ ਦਿੱਤਾ ਕਿ ਇਹ ਇੱਥੇ ਜਸੂਸੀ ਕਰਦੇ ਨੇ। 2012 ਦੇ ਵਿੱਚ ਚੀਨ ਵਿਚਲੇ ਬੁੱਕ ਸਟੋਰਸ ਨੇ ਇਹ ਫੈਸਲਾ ਕੀਤਾ ਕਿ ਸਾਰੇ ਜਾਪਾਨੀ ਲਿਖਤਾਂ, ਰਾਈਟਰਸ ਦੀਆਂ ਲਿਖਤਾਂ, ਬੁੱਕਸ ਬਾਈ ਜੈਪਨੀ ਰਾਈਟਰਸ ਔਰ ਅਬਾਊਟ ਜਾਪਾਨ, ਉਹ ਸਾਰੀਆਂ ਜਿਹੜੀਆਂ ਨੇ ਉਹ ਸ਼ੈਲਫਸ ਤੋਂ ਚੁੱਕ ਦਿੱਤੀਆਂ ਕਿ ਉਹ ਨਹੀਂ ਵੇਚੀਆਂ ਜਾਣਗੀਆਂ। ਜੀ ਡਾਕਟਰ ਸਾਹਿਬ, ਹੁਣ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦਾ ਵਿਚਾਰ। ਅੱਜ ਦੇ ਵਿਚਾਰ ਲਈ ਅਸੀਂ ਗੌੜੀ ਕਬੀਰ ਜੀ ਦਾ ਸ਼ਬਦ ਚੁਣਿਆ। ਗਗਨ ਰਸਾਲ ਚੂਐ ਮੇਰੀ ਭਾਠੀ, ਸੰਚ ਮਹਾਰਸ ਤਨ ਭਇਆ ਕਾਠੀ, ਊਆ ਕੋ ਕਹੀਐ ਸਹਿਜ ਮਤਵਾਰਾ, ਪੀਵਤ ਰਾਮ ਰਸ ਗਿਆਨ ਵਿਚਾਰੈ, ਸਹਿਜ ਕਲਾਲਨ ਜੋ ਮਿਲ ਆਈ, ਆਨੰਦ ਮਾਤੇ ਅੰਦਨ ਜਾਈ, ਚੀਨਤ ਚੀਨ ਨਿਰੰਜਨ ਲਾਇਆ, ਕਹੋ ਕਬੀਰ ਤੋ ਅਨ ਪਾਉ ਪਾਇਆ। ਜੀ ਇਸ ਸ਼ਬਦ 'ਚ ਕਬੀਰ ਸਾਹਿਬ ਵਾਹਿਗੁਰੂ ਦੀ ਬੰਦਗੀ ਦੇ ਨਾਲ ਕੀ ਅੰਦਰ ਰਸ ਪੈਦਾ ਹੁੰਦਾ ਹੈ, ਕਿਵੇਂ ਮਨ 'ਚ ਟਿਕਾ ਪੈਦਾ ਹੁੰਦਾ ਹੈ, ਇਸ ਦਾ ਜ਼ਿਕਰ ਕਰਦੇ ਨੇ। ਪਰ ਇਸ ਦੇ ਲਈ ਜਿਹੜਾ ਉਹਨਾਂ ਨੇ ਅਲੰਕਾਰ ਵਰਤਿਆ ਉਹ ਹੈ ਕਿ ਜਿਵੇਂ ਸ਼ਰਾਬ ਕੱਢੀ ਜਾਂਦੀ ਹੈ, ਸ਼ਰਾਬ ਦੀ ਭੱਠੀ ਕਿਵੇਂ ਜਦੋਂ ਉਹ
ਇਵੈਪੋਰੇਟ ਹੁੰਦਾ, ਉਹਦੀ ਲੱਕੜ ਕਾਠ ਹੈ ਥੱਲੇ, ਔਰ ਉਸ ਚੋਂ ਜਦੋਂ ਫਰਮੈਂਟੇਸ਼ਨ ਹੁੰਦੀ ਹੈ ਔਰ ਫਿਰ ਕਿਵੇਂ ਤਿਪ ਕਰਕੇ, ਇਹ ਪੁਰਾਣਾ ਢੰਗ ਸੀ ਸ਼ਰਾਬ ਕੱਢਣ ਦਾ। ਹੁਣ ਡਿਸਟਿਲਰੀਜ਼ ਵੀ ਇਹੀ ਕਰਦੀਆਂ, ਡਿਸਟਿਲਿੰਗ। ਉਹਦੇ ਚੋਂ ਫਿਰ ਜਦੋਂ ਤਿਪਕਾ ਡਿੱਗਦਾ ਉਸ ਚੋਂ, ਉਸ ਡਿਸਟਿਲਰੀ ਦੇ ਜਿਹੜੇ ਓਲਡ ਸਟਾਈਲ ਸੀ, ਤੇ ਉਹਦੇ ਨਾਲ ਫਿਰ ਇੱਕ ਮਸਨੂਈ ਨਸ਼ਾ ਪੈਦਾ ਹੁੰਦਾ, ਔਰ ਉਹ ਨਸ਼ੇ ਦੇ ਵਿੱਚ ਜਿਹੜੇ ਨਸ਼ਈ ਨੇ ਉਹ ਆਪਣੀ ਤਸੱਲੀ ਕਰਦੇ ਨੇ। ਪਰ ਇੱਥੇ ਉਹਨਾਂ ਨੇ ਅਧਿਆਤਮ ਦੇ ਨਸ਼ੇ ਦੀ ਗੱਲ ਕੀਤੀ, ਨਾਮ ਦੇ ਰਸ ਦੀ ਗੱਲ ਕੀਤੀ, ਔਰ ਉਹਨਾਂ ਨੇ ਕਿਹਾ ਵੀ ਜਿਉਂ-ਜਿਉਂ ਨਾਮ ਅੰਦਰ ਰਿਸਦਾ ਹੈ, ਗਗਨ ਰਸਾਲ, ਗਗਨ ਹੈ 10ਵਾਂ ਦੁਆਰ, ਜੋ ਤੁਹਾਡਾ ਜਿਹੜਾ ਹੈ ਉਸ ਦੇ ਅੰਦਰ ਰਸਾਲ ਹੁੰਦਾ, ਰਸੀਲਾ ਜੀ। ਗਗਨ ਰਸਾਲ ਚੂਹੇ ਮੇਰੀ ਭਾਠੀ, ਕਿ ਮੇਰੀ ਭੱਠੀ ਦੇ ਵਿੱਚ ਜਿਹੜੀ ਮੈਂ ਤਾਈ ਰੱਬ ਦੇ ਨਾਮ ਦੇ ਜਪਣ ਦੀ, ਉਸ ਨੇ ਉਸ ਆਨੰਦ ਨੂੰ ਪੈਦਾ ਕੀਤਾ ਕਿ ਮੇਰੇ 10ਮ ਦੁਆਰ ਦੇ ਵਿੱਚ, ਮੇਰੇ ਮਨ ਦੇ ਵਿੱਚ, ਮੇਰੇ ਦਿਮਾਗ ਦੇ ਵਿੱਚ, ਦਿਲੋਂ ਦਿਮਾਗ ਦੇ ਵਿੱਚ ਰਸੀਲਾ ਅੰਮ੍ਰਿਤ ਚੂਹਿਆ ਹੁੰਦਾ, ਜਿਵੇਂ ਅੰਮ੍ਰਿਤ ਤਿਪ ਪੈਂਦਾ, ਇਹੋ ਜਿਹਾ ਆਨੰਦ ਪੈਦਾ ਕਰ ਦਿੱਤਾ ਜੀ। ਸੰਚ ਮਹਾਰਸ ਤਨ ਪਿਆ ਕਾਠੀ, ਇਸ ਦੇ ਲਈ ਮੈਂ ਆਪਣੇ ਸਰੀਰ ਨੂੰ ਲੱਕੜ ਬਣਾਇਆ, ਕਿਉਂਕਿ ਲੱਕੜ ਬਲਦੀ ਹੈ ਭੱਠੀ ਦੇ ਥੱਲੇ ਜਿਹੜੀ ਉਹਨੂੰ ਉਬਾਲਦੀ ਹੈ, ਕਿ ਮੈਂ ਆਪਣੇ ਤਨ ਨੂੰ ਕਾਠ ਬਣਾਇਆ। ਮਤਲਬ ਇਹ ਹੈ ਕਿ ਮੈਂ ਆਪਣੇ ਤਨ ਦੀ ਮਮਤਾ, ਤਨ ਦੇ ਰਸ, ਤਨ ਦੇ ਸਵਾਦ, ਇਹਨਾਂ ਨੂੰ ਭੁੱਲ ਕੇ ਸਿਰਫ ਵਾਹਿਗੁਰੂ ਦੇ ਪਿਆਰ ਨੂੰ, ਰੱਬ ਦੀ ਬੰਦਗੀ ਨੂੰ ਆਧਾਰ ਬਣਾਇਆ, ਤੇ ਸੰਚ ਮਹਾਰਸ। ਔਰ ਇਸ ਦੇ ਨਾਲ ਮੈਂ ਉਹ ਮਹਾਰਸ, ਨਾਮ ਮਹਾਰਸ ਪੀਓ, ਕਿ ਉਹ ਮਹਾਰਸ, ਉਹ ਰਸਾਂ ਦਾ ਰਸ ਉਹ ਇਕੱਠਾ ਕੀਤਾ, ਕਿਉਂਕਿ ਜਦੋਂ ਤਿਪ ਪੈਂਦਾ ਉਹ ਸ਼ਰਾਬ ਇਕੱਠੀ ਹੁੰਦੀ ਹੈ, ਥੱਲੇ ਭਾਂਡਾ ਰੱਖਿਆ ਹੁੰਦਾ ਜੀ। ਉਆ ਕਉ ਕਹੀਏ ਸਹਿਜ ਮਤਵਾਰਾ, ਪੀਵਤ ਰਾਮ ਰਸ ਗਿਆਨ ਵਿਚਾਰ। ਉਹਨਾਂ ਨੇ ਕਿਹਾ ਵੀ ਜਿਹਨੂੰ ਇਹ ਨਾਮ ਦੀ ਸ਼ਰਾਬ ਮਿਲ ਜਾਏ, ਉਆ ਕੋ ਕਹੀਏ ਸਹਿਜ ਮਤਵਾਰਾ, ਉਹਨੂੰ ਅਸੀਂ ਕਹਿ ਸਕਦੇ ਹਾਂ ਕਿ ਇਹ ਸਹਿਜ ਦੇ ਰੰਗ ਵਿੱਚ ਮਤਵਾਲਾ ਹੈ, ਸਹਿਜ ਦੀ ਸ਼ਰਾਬ ਦੇ ਵਿੱਚ, ਰੱਬ ਦੀ ਯਾਦ ਵਿੱਚ, ਸਹਿਜ ਦੇ ਵਿੱਚ ਇਹ ਰਤਿਆ ਹੋਇਆ ਹੈ, ਮਸਤ ਹੈ, ਮਤਵਾਰਾ। ਪੀਵਤ ਰਾਮ ਰਸ ਗਿਆਨ ਵਿਚਾਰ, ਔਰ ਇਸ ਨੇ ਰਾਮ ਦਾ ਰਸ ਪੀਤਾ ਹੈ, ਰਾਮ ਦੇ ਨਾਮ ਦੀ ਸ਼ਰਾਬ ਪੀਤੀ ਹੈ, ਔਰ ਉਸ ਦੇ ਨਾਲ ਇਹਦੇ ਅੰਦਰ ਗਿਆਨ ਆਇਆ ਹੈ, ਔਰ ਇਹ ਗਿਆਨ ਦੀ ਵਿਚਾਰ ਕਰਦਾ ਹੈ। ਸਹਿਜ ਕਲਾਲਣ ਜੋ ਮਿਲ ਆਈ। ਹੁਣ ਸਾਕੀ ਸ਼ਬਦ ਅਕਸਰ ਯੂਜ਼ ਹੁੰਦਾ ਹੈ ਉਰਦੂ ਦੀਆਂ ਗਜ਼ਲਾਂ 'ਚ ਵੀ, ਜਾਪਾਨੀ ਜ਼ਬਾਨ ਦਾ ਸ਼ਬਦ ਹੈ। ਜਾਪਾਨ ਦੇ ਵਿੱਚ ਸ਼ਰਾਬ ਨੂੰ ਵੀ ਸਾਕੀ ਕਹਿੰਦੇ ਨੇ, ਤੇ ਜਿਹੜੀ ਔਰਤ ਉਸ ਪੈਮਾਨੇ ਨੂੰ ਭਰ ਕੇ ਦਿੰਦੀ ਹੈ, ਪਿਆਲੇ ਨੂੰ, ਉਹਨੂੰ ਵੀ ਸਾਕੀ ਕਹਿੰਦੇ ਨੇ। ਹੁਣ ਇਧਰਲੇ ਖਿੱਤੇ ਦੇ ਵਿੱਚ ਕਲਾਲ ਇੱਕ ਟ੍ਰਾਈਬ ਸੀ ਜਿਹੜਾ ਸ਼ਰਾਬ ਬਣਾਉਂਦਾ ਸੀ, ਵੇਚਦਾ ਸੀ, ਔਰ ਬਹੁਤ ਵਾਰ ਜਿੱਥੇ ਵੀ ਉਹਨਾਂ ਦੇ ਉਦਾਂ ਦੇ ਠੇਕੇ ਤਾਂ ਨਹੀਂ ਹੈ, ਤਾਂ ਅੰਗਰੇਜ਼ਾਂ ਦੇ ਨਾਲ ਆਏ, ਜਿਹੜੇ ਵੀ ਜਿੱਥੇ ਇਕੱਠੇ ਹੋ ਕੇ ਲੋਕ ਪੀਂਦੇ ਹੋਣਗੇ, ਉਹਨਾਂ ਨੂੰ ਕਲਾਲਾਂ ਦੀ ਔਰਤ ਜਿਹੜੀ ਕਲਾਲਣ ਹੈ ਉਹ ਸ਼ਰਾਬ ਪਿਆਲਿਆਂ ਦੇ ਵਿੱਚ ਵਰਤਾਉਂਦੀ ਸੀ। ਸੋ ਕਬੀਰ ਸਾਹਿਬ ਕਹਿੰਦੇ ਨੇ ਸਹਿਜ ਕਲਾਲਣ ਜੋ ਮਿਲ ਆਈ, ਕਿ ਮੈਂ ਸਹਿਜ ਦੀ ਕਲਾਲਣ, ਕਿ ਮੇਰੇ ਅੰਦਰ ਹੁਣ ਰੱਬ ਦਾ ਪਿਆਰ ਰਚਿਆ, ਸਹਿਜ ਹੈ, ਤੇ ਮਨ ਨੂੰ ਸਹਿਜ ਹੀ ਉਹ ਕਲਾਲ ਔਰਤ ਹੈ ਜਿਹੜੀ ਕਿ ਸ਼ਰਾਬ ਦਿੰਦੀ ਹੈ। ਆਨੰਦ ਮਾਤੇ ਆਨੰਦਨ ਜਾਈ, ਦਿਨ ਰਾਤ ਮੈਂ ਆਨੰਦ ਦੇ ਵਿੱਚ ਰਸਿਆ ਹੋਇਆ, ਆਨੰਦ ਦੇ ਵਿੱਚ ਹੈ। ਚੀਨਤ ਚੀਨ ਨਿਰੰਜਨ ਲਾਇਆ, ਕਿ ਰੱਬ ਨੇ, ਨਿਰੰਜਨ ਨੇ ਮੈਨੂੰ ਇਸ ਪਾਸੇ ਲਾ ਲਿਆ। ਕਹੋ ਕਬੀਰ ਤੋ ਅਨਭਉ ਪਾਇਆ, ਕਿ ਜਦੋਂ ਇਸ ਦੇ ਮੈਂ ਪਿਆਰ ਔਰ ਨਾਮ 'ਚ ਜੁੜਿਆ, ਤੇ ਫਿਰ ਨਿਰਭਉ ਨਿਰੰਕਾਰ ਜਿਹੜਾ ਹੈ ਉਹ ਮੈਨੂੰ ਹਾਸਲ ਹੋਇਆ। ਸੋ ਇਹ ਅੱਜ ਦਾ ਵਿਚਾਰ ਜੀ। ਰਸਾਇਸਨਾਮ ਬ੍ਰੇਮ ਵੀਰਸ ਕਰਨੇ ਇਜਾਜ਼ਤ। ਵੀਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਨਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦਿਓ। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।